ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਬਹੁਤ ਸ਼ੁਕਰੀਆ, ਪਰ ਇਹ ਮਹਾਨ ਸ਼ਖਸੀਅਤ ਨਾ ਕਿਹਾ ਕਰੋ ਜਸਟ। ਠੀਕ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ, ਅੱਜ 4 ਮਾਰਚ 2016 21 ਫੱਗਣ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਕਿਹੜੀਆਂ ਅੱਜ ਦੀਆਂ ਵਿਚਾਰ ਚਰਚਾਵਾਂ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅਸੀਂ ਸਮਝਦੇ ਹਾਂ ਵੀ ਜਿਹੜੀ ਗੱਲ ਨਵੰਬਰ 84 ਦੇ ਹਵਾਲੇ ਨਾਲ ਇਹਨਾਂ ਲੋਕਾਂ ਨੇ ਅਣਗੌਲਿਆਂ ਕੀਤੀ, ਨਵੰਬਰ 84 ਬਾਰ-ਬਾਰ ਇਹਨਾਂ ਨੂੰ ਹੌਂਟ ਕਰਦਾ ਰਹੇਗਾ। ਔਰ ਮੇਰੇ ਜਦੋਂ ਮੈਂ ਅੱਜ ਖਬਰਾਂ ਖਾਸ ਤੌਰ ਤੇ ਹਰਿਆਣੇ ਨਾਲ ਸੰਬੰਧਿਤ ਦੇਖ ਰਿਹਾ ਸੀ ਜੀ, ਤੇ ਬੇਸ਼ੱਕ ਇਹਨਾਂ ਦਾ ਕਮਿਸ਼ਨ ਹੋਏ, ਹਿਊਮਨ ਰਾਈਟਸ ਨੇ ਸੂ ਮੋਟੋ ਨੋਟਿਸ ਲਿਆ ਜਾਂ ਉਹਦਾ ਗਰਾਊਂਡ ਕੀ ਵਾਪਰਿਆ, ਤੇ ਮੇਰੀਆਂ ਮਨ ਦੇ ਸਾਹਮਣੇ ਇੱਕ ਜਿਹੜਾ ਅਖਾਣ ਹੈ ਅਫਰੀਕਨ ਪ੍ਰੋਵਰਬ, ਉਹ ਘੁੰਮ ਰਿਹਾ ਸੀ ਕਿ ਜਿਹੜਾ ਮਨੁੱਖੀ ਲਹੂ ਹੁੰਦਾ ਇਹ ਬੜਾ ਭਾਰਾ ਹੁੰਦਾ ਔਰ ਇਸ ਨੂੰ ਕੋਈ ਜਿੰਨਾ ਮਰਜ਼ੀ ਚੋਰੀ ਛਿਪੇ ਲੁਕਵੇਂ ਢੰਗ ਨਾਲ ਸਬੂਤ ਮਿਟਾ ਕੇ ਵਹਾਉਂਦਾ, ਪਰ ਇਹਦੇ ਚੋਂ ਹੀ ਕਿਤੇ ਨਾ ਕਿਤੇ ਨਿਸ਼ਾਨਦੇਹੀ ਹੁੰਦੀ ਹੈ ਔਰ ਇਹ ਜਿਹਨੂੰ ਜਿਹੜੇ ਵਹਾਉਣ ਵਾਲੇ ਨੇ ਉਹਨਾਂ ਨੂੰ ਚੈਨ ਨਾਲ ਬਹਿਣ ਨਹੀਂ ਦਿੰਦਾ ਜੀ। ਔਰ ਮੈਂ ਸਮਝਦਾ ਕਿ ਸਾਡੀ ਪਰੰਪਰਾ ਤਾਂ ਇਸ ਨੂੰ ਇੱਕ ਹੋਰ ਢੰਗ ਨਾਲ ਦੇਖਦੀ ਹੈ। ਅਸੀਂ ਤਾਂ ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਬਾਰ-ਬਾਰ ਯਾਦ ਕਰਵਾਉਂਦੇ ਸਨ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਜੀ, ਸੋ ਅਸੀਂ ਇਸ ਗੱਲ 'ਚ ਨਹੀਂ ਯਕੀਨ ਰੱਖਦੇ ਕਿ ਆਪਣੇ ਆਪ ਟਾਈਮ ਦੇ ਨਾਲ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਸਿਨ ਕਿਲਸ ਦਾ ਸਿਨਰ। ਅਸੀਂ ਤਾਂ ਹੱਕ ਲੈਣ 'ਚ, ਜਸਟਿਸ ਲੈਣ 'ਚ ਔਰ ਡੁੱਲੇ ਖੂਨ ਦਾ ਜਿਹੜਾ ਹੈ ਉਹ ਹਿਸਾਬ ਲੈਣ 'ਚ ਯਕੀਨ ਰੱਖਦੇ। ਪਰ ਕਈ ਵਾਰ ਜਦੋਂ ਕੌਮਾਂ, ਛੋਟੀਆਂ ਕੌਮਾਂ ਵੱਡਿਆਂ ਦੇ ਉਸ ਜਾਲ 'ਚ ਫਸੀਆਂ ਹੁੰਦੀਆਂ ਨੇ, ਉਹਨਾਂ ਦੇ ਜ਼ਬਰ ਦਾ ਸ਼ਿਕਾਰ ਹੁੰਦੀਆਂ, ਕਈ ਵਾਰ ਕੁਛ ਪੀੜ ਜਿਹੜੀ ਹੈ ਉਸ ਨੂੰ ਤੁਸੀਂ ਸਹਿੰਦੇ 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 ਇੱਕ ਜਨਰੇਸ਼ਨ ਚਲੀ ਜਾਂਦੀ ਹੈ, ਜਿਵੇਂ ਨਵੰਬਰ 84 ਦੇ ਹਵਾਲੇ ਨਾਲ ਹੋਇਆ ਕਿ ਬਹੁਤ ਸਾਰੀਆਂ ਜਿਹੜੀਆਂ ਐਵੀਡੈਂਸਿਸ ਵੀ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੇ ਅੱਜ 32 ਸਾਲ ਹੋ ਗਏ ਨੇ ਨਵੰਬਰ ਤੋਂ ਬਾਅਦ, ਦਿੱਲੀ ਦੇ ਵਿੱਚ ਭਾਵੇਂ ਉਹਨਾਂ ਵਿਚਾਰੀਆਂ ਦੇ ਕੋਲ, ਵਿਧਵਾਵਾਂ ਕੋਲ 2 ਵੇਲੇ ਦੀ ਰੋਟੀ ਨਸੀਬ ਨਹੀਂ ਹੈ, ਉਹਨਾਂ ਦੇ ਬੱਚੇ ਜਿਹੜੇ ਨੇ ਕੋਈ ਪੜ੍ਹ ਨਾ ਸਕੇ ਹੋਣ ਜਾਂ ਦੂਜੇ, ਪਰ ਉਹਨਾਂ ਨੇ ਅਜੇ ਤੱਕ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਜਾਂ ਦੂਜਿਆਂ ਨੂੰ ਚੈਨ ਦੀ ਨੀਂਦ ਸੌਣ ਨਹੀਂ ਦਿੱਤਾ ਹੈ ਜੀ। ਇੱਕ ਤੋਂ ਬਾਅਦ ਇੱਕ ਭਾਵੇਂ ਉਹਨਾਂ ਨੇ ਧੋਖੇ ਨਾਲ ਕਮਿਸ਼ਨ ਬਣਾ ਜਾਂ ਅਦਾਲਤਾਂ ਰਾਹੀਂ ਜਸਟਿਸ ਡਿਨਾਈ ਕੀਤਾ, ਪਰ ਪਿੱਛੇ ਪੈਣ ਦੀ ਗੱਲ ਜਿਹੜੀ ਹੈ ਉਹ ਲਗਾਤਾਰਤਾ ਦੇ ਨਾਲ ਜਾਰੀ ਹੈ। ਔਰ ਅਸੀਂ ਸਮਝਦੇ ਹਾਂ ਵੀ ਹੁਣ ਨਵੰਬਰ 84 ਦੇ ਘੋਸਟ ਭੂਤ ਜਿਹੜੇ ਨੇ ਉਹ ਇਹਨਾਂ ਨੂੰ ਹੌਂਟ ਕਰ ਰਹੇ ਨੇ ਹਰਿਆਣੇ ਦੇ ਵਿੱਚ ਵੀ। ਔਰ ਜਿਹੜੀਆਂ ਖਬਰਾਂ 3-4 ਹਰਿਆਣੇ ਦੇ ਵਿੱਚ ਕੀ ਹੋਇਆ ਇਹਨਾਂ 3-4 ਦਿਨਾਂ 'ਚ, ਹੁਣ ਉਹਦਾ ਕੰਪੈਰੀਜ਼ਨ ਸਾਰੇ ਨਵੰਬਰ 84 ਨਾਲ ਕਰ ਰਹੇ ਨੇ। ਔਰ ਪਹਿਲੀ ਖਬਰ ਮੈਂ ਇਸ ਹਵਾਲੇ ਨਾਲ ਦੇਖਦਾ ਕਿ ਵੀ ਜਿਹੜਾ ਹਿਊਮਨ ਰਾਈਟਸ ਕਮਿਸ਼ਨ ਹੈ ਹਰਿਆਣੇ ਦਾ, ਉਹਨੇ ਸੂ ਮੋਟੋ ਨੋਟਿਸ ਲਿਆ। ਇਹਦੇ 'ਚ ਜਿਹੜਾ ਫਰਕ ਹੈ ਨਵੰਬਰ 84 ਔਰ ਹੁਣ 'ਚ, ਕਿ ਨਵੰਬਰ 84 'ਚ ਬਹੁ ਗਿਣਤੀ ਦਾ ਰਿਐਕਸ਼ਨ ਸੀ ਕਿ ਇਹਨਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਸੀ ਸਿੱਖਾਂ ਨੂੰ, ਔਰ ਸਬਕ ਇਹਨਾਂ ਨੂੰ ਸਿਖਾ ਦਿੱਤਾ ਹੈ। ਨਫ਼ਰਤ 4 ਚਫੇਰੇ ਸੀ ਔਰ ਹਰ ਕੋਈ ਸਮਝਦਾ ਸੀ ਕਿ ਇਨਕੇ ਸਾਥ ਐਸਾ ਹੀ ਹੋਣਾ ਚਾਹੀਏ ਥਾ ਜੀ। ਲੇਕਿਨ ਹੁਣ ਜਦੋਂ ਇਹ ਨਵੰਬਰ 84 ਦੀ ਗੱਲ ਕਰਦੇ ਨੇ ਤੇ ਹੁਣ ਜਿਸ ਲੈਵਲ ਤੇ ਤਬਾਹੀ ਉਦੋਂ ਹੋਈ, ਹਾਲਾਂਕਿ ਜੋ ਹਰਿਆਣੇ 'ਚ 3 ਦਿਨ ਹੋਇਆ ਉਹਦੇ ਮੁਕਾਬਲੇ ਉਹ ਕੁਝ ਵੀ ਨਹੀਂ ਹੈ ਜੋ ਇਹਨਾਂ ਨੇ ਨਵੰਬਰ 84 'ਚ ਕੀਤਾ। ਇਹ ਤਾਂ 7 ਜ਼ਿਲ੍ਹੇ ਹੋਣਗੇ ਜਾਂ ਮੇਨ ਮੁਕਾਮ ਜੀਂਦ, ਰੋਹਤਕ, ਝੱਜਰ, ਸੋਨੀਪਤ ਤੇ ਮਰੂਥਲ, ਜਾਂ ਕੁਝ ਹੋਰ ਪਾਕਟਸ ਹੋਣਗੀਆਂ ਜਾਟਾਂ ਦੀਆਂ, ਉਹ ਤਾਂ ਭਾਰਤ ਭਰ 'ਚ ਹੋਇਆ। ਔਰ ਪ੍ਰਾਈਮ ਮਿਨਿਸਟਰ, ਸੁਪਰੀਮ ਕੋਰਟ, ਪਾਰਲੀਮੈਂਟ ਦੀ ਨੱਕ ਦੇ ਥੱਲੇ ਦਿੱਲੀ ਦੇ ਵਿੱਚ ਹੀ ਜਿਹੜਾ ਇਕੱਲੇ 4-5 ਹਜ਼ਾਰ ਸਿੱਖ ਜਿਹੜੇ ਨੇ ਜਿਉਂਦੇ ਸਾੜ ਦਿੱਤੇ ਗਏ ਜੀ। ਲੇਕਿਨ ਕਿਉਂਕਿ ਇਹ ਜਿਹੜੇ ਘੋਸਟ ਹੁੰਦੇ ਨੇ ਪਾਸਟ ਦੇ, ਕੋਈ ਜ਼ਰੂਰੀ ਨਹੀਂ ਲਿਟਰਲੀ ਘੋਸਟ ਕਿ ਕੋਈ ਬਣੇ ਭੂਤ ਬਣ ਜਾਂਦੇ ਨੇ, ਪਰ ਇਹ ਇੱਕ ਕਲੈਕਟਿਵ ਮੈਮਰੀ ਦੇ ਵਿੱਚ ਇਹਨਾਂ ਨੂੰ ਹੁਣ ਹੌਂਟ ਕਰ ਰਹੇ ਨੇ ਕਿ ਜੋ ਕੁਝ ਉਦੋਂ ਅਸੀਂ ਕੀਤਾ ਸੀ ਜਾਂ ਜਿਨ੍ਹਾਂ ਨੇ ਕੀਤਾ ਸੀ ਅਸੀਂ ਚੁੱਪ ਰਹੇ, ਅੱਜ ਉਹ ਸਾਡੇ ਨਾਲ ਵਾਪਰ ਰਿਹਾ। ਔਰ ਇਹ ਰਾਈਟਸ ਪੈਨਲ ਨੇ ਕਿਹਾ, ਟੇਕਿੰਗ ਸੂ ਮੋਟੋ ਨੋਟਿਸ ਆਫ ਦਾ ਲਾਸ ਆਫ ਲਾਈਵਸ ਡਿਊਰਿੰਗ ਦਾ ਜਾਟ ਐਜੀਟੇਸ਼ਨ ਇਨ ਦਾ ਸਟੇਟ, ਹਰਿਆਣਾ ਹਿਊਮਨ ਰਾਈਟਸ ਕਮਿਸ਼ਨ ਟੁਡੇ issued notices to Chief Secretary
Home Secretary, Principal Secretary to CM and DGP seeking their reply within 4 weeks. ਜੀ ਹੁਣ ਕਹਿੰਦੇ ਜੀ 4 ਹਫ਼ਤੇ ਦੇ ਵਿੱਚ ਇਹਨਾਂ ਸਾਰਿਆਂ ਨੂੰ ਉਹਨਾਂ ਨੇ ਕਿਹਾ ਵੀ ਸਾਨੂੰ ਜਵਾਬ ਦਿਓ. It observed that the suffering of the people had to undergo during amounted to violation of their human rights. ਹੁਣ ਇਹਨਾਂ ਨੂੰ ਹਿਊਮਨ ਰਾਈਟਸ ਯਾਦ ਆ ਗਏ ਨੇ ਕਿ ਜੀ ਜਿਹੜੀ ਸਫਰਿੰਗ ਹੋਈ ਹੈ ਉਹਨਾਂ ਦੇ ਹਿਊਮਨ ਰਾਈਟ ਵਾਇਲੇਟ ਹੋਏ ਨੇ. It asked the aggrieved to report about acts of omission or commission by the unscrupulous elements or officials on toll-free number ਵੀ ਦੇ ਦਿੱਤਾ ਹੈ ਕਿ ਜਿਨ੍ਹਾਂ ਦੇ ਨਾਲ ਜੋ ਵਾਪਰਿਆ ਉਹ ਸਾਨੂੰ ਜਿਹੜਾ ਰਿਪੋਰਟ ਕਰੋ. ਔਰ ਜਿਹੜੀ ਗੱਲ ਮੈਂ ਇਹਦਾ ਕੰਪੈਰੀਜ਼ਨ ਪਾਰਟਿਕੂਲਰਲੀ ਦੇਖ ਰਿਹਾ ਸੀ, this reminded the citizens of Haryana, ਉਸ ਤੋਂ ਪਹਿਲਾਂ continuously the people of the state of Haryana as well others from adjoining states suffered misery, rape, arson, loot and vandalization of private and public property. All the branches of the state, be it civil authority or police authority, failed to preventing the violation of human rights of its citizens. ਉਹਨਾਂ ਨੇ ਕਿਹਾ ਜੀ ਪ੍ਰਾਈਵੇਟ ਹੋਏ, ਪਬਲਿਕ ਪ੍ਰਾਪਰਟੀ ਹੋਏ, ਜੋ ਹਰਿਆਣੇ 'ਚ ਹੋਇਆ ਉਹਦੇ 'ਚ ਜ਼ਬਰ ਜ਼ਨਾ, ਲੁੱਟ, ਅਗਜਨੀ ਔਰ ਤਬਾਹੀ ਹੋਈ. ਔਰ ਫਿਰ ਜਿਹੜੀ ਗੱਲ ਉਹਨਾਂ ਨੇ ਰਿਮਾਈਂਡ ਕਰਾਈ ਕਮਿਸ਼ਨ ਨੇ, this reminded the citizens of Haryana of the dark and ugly experience of partition and thereafter the infamous Sikh riots, the order read. ਹੁਣ ਇਹ ਕਹਿ ਰਹੇ ਨੇ ਇਹਨਾਂ ਨੂੰ 47 ਵੀ ਯਾਦ ਆ ਗਿਆ. ਹੁਣ ਜੋ ਹਰਿਆਣੇ 'ਚ ਹੋਇਆ ਉਹਦਾ 47 ਨਾਲ ਵੀ ਕੰਪੈਰੀਜ਼ਨ ਹੋ ਗਿਆ. ਔਰ 47 ਨਾਲ ਇਸ ਲਈ ਹੋਇਆ ਕਿਉਂਕਿ ਜਿਹੜਾ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਲੁੱਟ ਮਾਰ ਔਰ ਜਿਹੜਾ ਨੁਕਸਾਨ ਪ੍ਰਾਪਰਟੀ ਦਾ ਹੋਇਆ ਉਹ ਪੰਜਾਬੀ ਹਿੰਦੂਆਂ ਦਾ ਹੋਇਆ. ਔਰ ਇਹ ਉਹੀ ਪੰਜਾਬੀ ਹਿੰਦੂ ਨੇ ਜਿਹੜੇ ਕਿ ਪੱਛਮੀ ਪੰਜਾਬ 'ਚੋਂ 47 ਦੀ ਪਾਰਟੀਸ਼ਨ ਵੇਲੇ ਉੱਥੋਂ ਮਾਈਗ੍ਰੇਟ ਕਰਕੇ ਆਏ. ਸੋ ਜ਼ਾਹਰ ਹੈ ਵੀ ਇਸ ਕਮਿਸ਼ਨ 'ਚ ਵੀ ਉਹਨਾਂ ਦਾ ਕੋਈ ਬੰਦਾ ਬੈਠਾ ਹੋਣਾ ਤੇ ਉਹਨੂੰ ਹੁਣ ਯਾਦ ਆਇਆ ਕਿ ਜੋ 47 'ਚ ਹੋਇਆ ਸੀ ਤੇ ਨਵੰਬਰ ਦੇ ਵਿੱਚ ਜਿਹੜਾ ਜੋ ਕੁਝ ਹੋਇਆ ਅੱਜ ਹਰਿਆਣੇ ਦੇ ਵਿੱਚ ਉਹੀ ਕੁਝ ਹੋਇਆ. ਚਲੋ ਇੰਨਾ ਤਾਂ ਹੈ ਕਿ ਵੀ ਘੱਟੋ ਘੱਟ ਇਹਨਾਂ ਨੂੰ ਇਸ ਬਹਾਨੇ ਨਵੰਬਰ ਯਾਦ ਆ ਰਿਹਾ. ਔਰ ਹੋਇਆ ਉੱਥੇ ਕੀ ਉਸ ਬਾਰੇ ਇੱਕ ਨਿਊਜ਼ ਆਈਟਮ ਜਿਹੜੀ ਹਰਿਆਣਾ ਸੈਕਸ਼ਨ 'ਚ ਅੱਜ ਹੈ ਕਿ ਜਿਹੜਾ ਪੈਨਲ ਬਣਾਇਆ ਸਰਕਾਰ ਨੇ ਇਸ ਹਿੰਸਾ ਤੋਂ ਬਾਅਦ, ਅੱਜ ਉਹਨਾਂ ਨੇ ਰੋਹਤਕ ਦੇ 30 ਸਾਈਟਸ ਦੇ ਉੱਤੇ ਉਹ ਗਏ ਜਿੱਥੇ ਉਹਨਾਂ ਨੇ ਜਾ ਕੇ ਦੇਖਿਆ ਵੀ ਕੀ ਹੋਇਆ. ਔਰ ਇਹਦੀ ਹੈਡਲਾਈਨ ਹੈ ਟ੍ਰਿਬਿਊਨ ਦੀ, cops vanished, fire officials didn't respond as arson loot continued. ਕਿ ਭਾਈ ਸਪਾਈ ਗਾਇਬ ਹੋ ਗਈ, ਪੁਲਿਸ ਗਾਇਬ ਹੋ ਗਈ, ਜਿਹੜੇ ਅੱਗ ਬੁਝਾਉਣ ਵਾਲੇ ਸੀ ਉਹ ਵੀ ਜਿਹੜੇ ਨੇ ਕੋਈ ਜਵਾਬ ਨਹੀਂ ਸੀ ਦੇ ਰਹੇ ਜਦੋਂ ਕਿ ਲੁੱਟ ਮਾਰ ਔਰ ਅਗਜ਼ਨੀ ਜਾਰੀ ਸੀ. ਜੀ ਸਟਰ ਹਿਟ ਰੋਹਤਕ ਰੈਜ਼ੀਡੈਂਟਸ ਨੈਰੇਟ ਟੇਲਸ ਆਫ ਵੋਸ ਟੂ ਪ੍ਰਕਾਸ਼ ਸਿੰਘ ਕਮਿਸ਼ਨ. ਜਿਹੜਾ ਕਮਿਸ਼ਨ ਬਣਾਇਆ ਇਹਦਾ ਨਾਮ ਪ੍ਰਕਾਸ਼ ਸਿੰਘ ਕਮਿਸ਼ਨ ਹੈ. ਔਰ ਇਹ ਕਹਿੰਦੇ our shops were being looted, ransacked and burnt by violent protesters during the agitation for grant of reservation to Jats. We called the police, but they expressed their helplessness. The fire officials also maintained that they were unable to send the fire engines. The administrative officials didn't pick up their phones or just apologized. ਹੁਣ ਉਹ ਕਹਿੰਦੇ ਨੇ ਜੀ ਅਸੀਂ ਜਦੋਂ ਸਾਡੀਆਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਸੀ ਉਸ ਨੂੰ ਅੱਗ ਲਾਈ ਜਾ ਰਹੀ ਸੀ ਔਰ 4 ਚਫੇਰੇ ਹਿੰਸਕ ਜਿਹੜੇ ਨੇ ਪ੍ਰੋਟੈਸਟਰ ਉਹਨਾਂ ਨੇ ਸਾਨੂੰ ਘੇਰਿਆ ਸੀ ਤੇ ਅਸੀਂ ਜਦੋਂ ਪੁਲਿਸ ਨੂੰ ਕਾਲ ਕੀਤਾ ਤੇ ਉਹਨਾਂ ਨੇ ਕਿਹਾ ਜੀ ਅਸੀਂ ਕੁਝ ਨਹੀਂ ਕਰ ਸਕਦੇ. ਅੱਗ ਬੁਝਾਉਣ ਵਾਲਿਆਂ ਨੂੰ ਕਿਹਾ, ਉਹਨਾਂ ਨੇ ਕਿਹਾ ਜੀ ਅਸੀਂ ਫਾਇਰ ਇੰਜਨ ਨਹੀਂ ਭੇਜ ਸਕਦੇ. ਔਰ ਜਿਹੜੇ ਐਡਮਿਨਿਸਟ੍ਰੇਟਿਵ ਆਫੀਸ਼ੀਅਲ ਸੀ ਉਹਨਾਂ ਨੇ ਆਪਣੇ ਫੋਨ ਹੀ ਨਹੀਂ ਚੁੱਕੇ ਜਾਂ ਉਹਨਾਂ ਨੇ ਮਾਫੀ ਮੰਗੀ ਕਿ ਬਈ ਅਸੀਂ ਕੁਝ ਨਹੀਂ ਕਰ ਸਕਦੇ. Such were the tales of woe narrated by arson-hit traders, school owners and other businessmen to the commission appointed by the state government to look into the role of the government. ਉਹਨਾਂ ਨੇ ਕਿਹਾ ਜੀ ਸਾਡੇ ਸਕੂਲ ਸੜ ਰਹੇ ਸੀ, ਸਾਡੀਆਂ ਬਿਜ਼ਨੈਸਿਸ ਸੜ ਰਹੀਆਂ ਸੀ, ਸਾਡੀਆਂ ਦੁਕਾਨਾਂ ਸੜ ਰਹੀਆਂ ਸੀ. The commission headed by Prakash Singh visited nearly 30 sites of arson-hit establishment in Rohtak town as well as Mehem and Kalanaur township of district today. Several affected persons, especially women, broke down while narrating their harrowing experiences concerning the arson and violence. ਹੁਣ ਜ਼ਾਹਰ ਹੈ ਕਿ ਵੀ ਜਿਹੜੀਆਂ ਔਰਤਾਂ ਰੋ ਰਹੀਆਂ ਨੇ ਕਿ ਉਹਨਾਂ ਦੇ ਨਾਲ ਕੀ ਹੋਇਆ, ਉਹਨਾਂ ਨੇ ਦੱਸਣਾ ਤਾਂ ਨਹੀਂ ਹੈ ਕਿਉਂਕਿ ਉਹਨਾਂ ਦੇ ਘਰਾਂ 'ਚ ਹੀ ਨਹੀਂ ਵਸਾਣਾ ਉਹਨਾਂ ਨੇ, ਫਿਰ ਘਰ ਵਾਲਿਆਂ ਨਹੀਂ. ਸੋ ਬਹੁਤ ਸਾਰਿਆਂ ਦਾ ਤਾਂ ਜਿਹੜੀਆਂ ਇਹ ਕਹਾਣੀਆਂ ਨੇ ਦੱਬੀਆਂ ਰਹਿ ਜਾਣਗੀਆਂ. ਲੇਕਿਨ ਇਸ ਦਾ ਇਹ ਕਹਿਣਾ ਕਿ ਕਮਿਸ਼ਨ ਸਾਹਮਣੇ ਬੰਦੇ ਤਾਂ ਕਹਾਣੀਆਂ ਸੁਣਾ ਰਹੇ ਸੀ, ਔਰਤਾਂ ਜਿਹੜੀਆਂ ਨੇ ਉਹ ਰੋ ਰਹੀਆਂ ਸੀ,
ਸੋ ਇਸ ਤੋਂ ਜ਼ਾਹਰ ਹੈ ਕਿ ਵੀ ਇਹ ਜਿਹੜਾ ਨਵੰਬਰ 84 ਦੇ ਘੋਸਟ ਨੇ ਉਹ ਬਾਰ-ਬਾਰ ਜਿਹੜਾ ਇਹਨਾਂ ਨੂੰ ਸਤਾਉਂਦੇ ਰਹਿਣਗੇ। ਔਰ ਇਸ ਸੰਬੰਧੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਸਿੱਖ ਨੌਜਵਾਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰ। ਇਹ ਉਹ ਇੰਜੀਨੀਅਰ ਨੌਜਵਾਨ ਨੇ ਜਿਨ੍ਹਾਂ ਨੇ ਜਦੋਂ ਅਸੀਂ ਨਵੰਬਰ 84 ਦੀ ਗੱਲ ਕਰਦੇ ਹਾਂ ਜੋ ਦਿੱਲੀ ਜਾਂ ਦੂਸਰੀਆਂ ਥਾਵਾਂ ਤੇ ਹੋਇਆ, ਇਹ ਤਾਂ ਸੀ ਉਦੋਂ ਕਿ ਹਰਿਆਣੇ ਚੋਂ ਕਿਵੇਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਭਰ ਕੇ ਭਜਨ ਲਾਲ ਨੇ ਗੁੰਡੇ ਭੇਜੇ ਜਿਨ੍ਹਾਂ ਨੇ ਦਿੱਲੀ 'ਚ ਤਬਾਹੀ ਮਚਾਈ, ਜਾਂ ਹਰਿਆਣੇ ਦੇ ਹਵਾਲੇ ਨਾਲ 2 ਸ਼ਹਿਰਾਂ ਦਾ ਸੀ ਮੁੱਢਲੇ ਤੌਰ ਤੇ। ਪਰ ਹਰਿਆਣੇ 'ਚ ਕੀ ਹੋਇਆ, ਕਿਵੇਂ ਪੂਰੀ ਦੀ ਪੂਰੀ ਆਬਾਦੀਆਂ ਸਾਫ਼ ਕਰ ਦਿੱਤੀਆਂ ਗਈਆਂ ਔਰ ਕਿਵੇਂ ਜਿਹੜੀ ਹੈ ਤਬਾਹੀ ਹੋਈ, ਇਸ ਸਬੂਤ ਨੂੰ ਇਹ ਮਨਵਿੰਦਰ ਸਿੰਘ ਗਿਆਸਪੁਰ ਹੀ ਸਾਹਮਣੇ ਲਿਆਏ। ਇੱਕ ਇੰਜੀਨੀਅਰ ਦੇ ਨਾਤੇ ਜਦੋਂ ਇਹਨਾਂ ਦਾ ਵਾਹ ਦਿੱਲੀ ਦੇ ਵਿੱਚ ਕਿਸੇ ਜਿੱਥੇ ਕੰਮ ਕਰਦੇ ਸੀ ਕਿਸੇ ਨੌਜਵਾਨ ਨਾਲ ਹੋਇਆ ਤਾਂ ਉਹਨੇ ਕਿਹਾ ਜੀ ਸਾਡੇ ਵੀ ਇਲਾਕੇ 'ਚ ਬਹੁਤ ਤਬਾਹੀ ਹੋਈ, ਸਾਡਾ ਤਾਂ ਉਹ ਸਾਰਾ ਇਲਾਕਾ ਹੀ ਖਤਮ ਹੋ ਗਿਆ ਜਿੱਥੇ ਸਿੱਖ ਰਹਿੰਦੇ ਸੀ, ਪਿੰਡ ਸੀ ਸਿੱਖਾਂ ਦੇ। ਸੋ ਇਹ ਉਹਨਾਂ ਦੇ ਨਾਲ ਆਏ। ਉਹਦੇ ਚੋਂ ਹੋਂਦ ਚਿੱਲੜ ਜਿਹੜੇ 2 ਪਿੰਡ ਨੇ ਜਿਨ੍ਹਾਂ ਦੇ ਵਿੱਚ ਪੂਰੀ ਤਬਾਹੀ ਹੋਈ ਔਰ ਉਹਦੇ ਜਿਹੜੇ ਅੱਜ ਵੀ ਉਸ ਦੇ ਜਿਹੜੇ ਰੈਮਨੈਂਟ ਨੇ ਉਹਨਾਂ 'ਚ ਫਿਰ ਹੋਇਆ ਅਕਾਲੀ ਆ ਗਏ, ਅਕਾਲ ਤਖਤ ਜਥੇਦਾਰ ਆ ਗਿਆ। ਇਹਨੂੰ ਅਸੀਂ ਜਿਵੇਂ ਗ੍ਰੇਵਜ਼ ਮਿਲੀਆਂ ਨੇ ਮਾਸ ਗ੍ਰੇਵਜ਼ ਸੈਕੰਡ ਵਰਲਡ ਵਾਰ ਦੀਆਂ ਜਾਂ ਬੋਸਨੀਆ ਦੀਆਂ, ਅਸੀਂ ਇਹਨੂੰ ਇਹ ਬਣਾਵਾਂਗੇ ਉਹ ਬਣਾਵਾਂਗੇ, ਮੁੜ ਕੇ ਸਭ ਕੁਝ ਭੁੱਲ ਗਿਆ। ਲੇਕਿਨ ਇਸ ਨੌਜਵਾਨ ਦੀ ਹਿੰਮਤ ਥੱਲੇ ਹੋਂਦ ਚਿੱਲੜ ਔਰ ਉਹਦੇ ਨਾਲ ਲੱਗਦਾ ਇੱਕ ਹੋਰ ਸਟੇਟ ਜਿੱਥੇ ਦਰਜਨਾਂ ਸਿੱਖ ਔਰਤਾਂ ਦੇ ਨਾਲ ਜਬਰ ਜਨਾਹ ਹੋਇਆ ਔਰ ਸਿੱਖਾਂ ਨੂੰ ਪਟੌਦੀ ਬਹੁਤ ਵਾਰੀ ਇਹ ਜਿਹੜਾ ਪਟੌਦੀ ਟੱਬਰ ਹੈ ਨਵਾਬ ਪਟੌਦੀ ਜਾਂ ਹੁਣ ਇਹ ਸੈਫ ਅਲੀ ਕੇ ਕੀ ਨਾਂ ਹੈ, ਸ਼ਰਮਲਾ ਟੈਗੋਰ ਜਿਹਦੀ ਮਾਂ ਹੈ, ਇਹ ਇਹਨਾਂ ਦੀ ਰਿਆਸਤ ਹੈ। ਔਰ ਇੱਥੇ ਸਿੱਖਾਂ ਨਾਲ ਕੀ ਹੋਇਆ, ਸਿੱਖ ਔਰਤਾਂ ਨਾਲ ਕੀ ਹੋਇਆ, ਇਹ ਇਨਵੈਸਟੀਗੇਸ਼ਨ ਵੀ ਜਿਹੜੀ ਹੈ ਇਹਨਾਂ ਦੀ ਟੀਮ ਨੇ ਐਫਰਟ ਕਰਕੇ ਹੋਂਦ ਚਿੱਲੜ ਔਰ ਪਟੌਦੀ ਦੇ ਵਿੱਚ ਕੀਤੀ ਸੀ। ਇਸ ਤੇ ਬੇਸਡ ਫਿਰ ਇਹਨਾਂ ਨੂੰ ਕਮਿਸ਼ਨ ਬਣਾਉਣਾ ਪਿਆ, ਤਿਵਾੜੀ ਕਮਿਸ਼ਨ ਸ਼ਾਇਦ ਬਣਿਆ, ਕੁਝ ਥੋੜਾ ਬਹੁਤ ਉਹਨਾਂ ਨੂੰ ਮੁਆਵਜ਼ਾ ਮਿਲਿਆ ਜਾਂ ਜਿਹੜੇ ਥੋੜੇ ਲੈਫਟ ਓਵਰ ਫੈਮਿਲੀ ਮੈਂਬਰ ਰਹਿ ਗਏ ਦੂਰ ਦੁਰਾਡੇ। ਲੇਕਿਨ ਹੋਂਦ ਚਿੱਲੜ ਦਾ ਆਣਾ ਇੱਕ ਬਹੁਤ ਵੱਡੀ ਇਨਵੈਸਟੀਗੇਸ਼ਨ ਦੇ ਨਾਲ ਇਹਨਾਂ ਦੀ ਮਿਹਨਤ ਸੀ ਔਰ ਹੁਣ ਵੀ ਇਹਨਾਂ ਨੇ ਜਿਹੜਾ ਇਸ ਮੌਕੇ ਦੇ ਉੱਤੇ ਆਪਣੀ ਇੱਕ ਕਮੇਟੀ ਭੇਜੀ ਔਰ ਅੱਜ TV 84 ਨਿਊਜ਼ ਦੇ ਉੱਤੇ ਇਹਨਾਂ ਦੇ ਨਾਲ ਅੱਧਾ ਘੰਟਾ ਗੱਲਬਾਤ ਹੋਏਗੀ ਕਿਉਂਕਿ ਉਹਨਾਂ ਦੀਆਂ ਫਾਈਂਡਿੰਗਸ ਕੀ ਨੇ। ਲੇਕਿਨ ਜਿਹੜਾ ਇਸੇ ਦੌਰਾਨ ਇਹਨਾਂ ਨੇ ਇੱਕ ਆਰਟੀਕਲ ਲਿਖਿਆ ਕਿਉਂਕਿ ਅਸੀਂ ਹਰਿਆਣੇ ਨੂੰ ਡਿਸਕਸ ਕਰ ਰਹੇ ਹਾਂ ਤੇ ਮੈਨੂੰ ਇਹ ਲੱਗਿਆ ਕਿ ਵੀ ਇਹ ਰੈਲੇਵੈਂਟ ਹੈ ਕਿ ਅਸੀਂ ਸਾਰਾ ਤਾਂ ਨਹੀਂ, ਇਹਦਾ ਕੁਝ 2-3 ਪੈਰਾਗ੍ਰਾਫ ਜਿਹੜੇ ਕਿ ਦੱਸਦੇ ਨੇ ਕਿ ਇਹਦਾ ਕੰਪੈਰੀਜ਼ਨ ਨਵੰਬਰ 84 ਨਾਲ ਕਿਵੇਂ ਔਰ ਫੈਕਟਸ ਨੂੰ ਕਿਵੇਂ ਦਬਾਇਆ ਜਾਂਦਾ। ਇਹਨਾਂ ਨੇ ਕਿਹਾ ਕਿ ਅੱਜ ਤੋਂ 3 ਦਹਾਕ ਪਹਿਲਾਂ ਇਹਨਾਂ ਨੇ ਵੇਰਵਾ ਦਿੱਤਾ ਹੈ ਵੀ ਹਰਿਆਣੇ 'ਚ ਕੀ ਹੋਇਆ। ਉਹ ਖੁਦ ਹੀ ਅੱਜ ਕਿਉਂਕਿ ਉਹਨਾਂ ਨੇ ਇੰਟਰਵਿਊ ਦੇਣਾ, ਮੈਂ ਸਾਰੇ ਫੈਕਟਸ ਜੇ ਦੱਸੇ ਤੇ ਫਿਰ ਉਹਦਾ ਸਵਾਦ ਨਹੀਂ ਰਹਿਣਾ। ਅੱਜ ਤੋਂ 3 ਦਹਾਕੇ ਪਹਿਲਾਂ ਵੀ ਹਰਿਆਣੇ ਵਿੱਚ ਇਹੋ ਕੁਝ ਵਾਪਰਿਆ ਸੀ। ਇਹੋ ਕੁਝ ਨਹੀਂ, ਇਸ ਤੋਂ ਵੀ ਭਿਆਨਕ ਸੀ ਉਹਨਾਂ ਅਬਲਾਵਾਂ ਦੀਆਂ ਚੀਕਾਂ ਜਿਨ੍ਹਾਂ ਨੂੰ ਪਟੌਦੀ ਦੇ ਸ਼ਰੇ ਬਾਜ਼ਾਰ ਵਿੱਚ ਬਲਾਤਕਾਰ ਕੀਤਾ ਗਿਆ ਸੀ। ਸ਼ਰੇਆਮ ਗੁੜਗਾਵਾਂ ਵਿੱਚ ਪੱਤ ਰੋਲੀ ਗਈ ਸੀ। ਹੋਂਦ ਵਿੱਚ 2 ਤੋਂ 3 ਸਾਲ ਦੇ ਬਾਲਾਂ ਨੂੰ ਕੰਧਾਂ ਨਾਲ ਪਟਕਾ ਕੇ ਮਾਰਿਆ ਸੀ ਤੇ ਇਹੋ ਹਰਿਆਣੇ ਦੀ ਸਰਕਾਰ 26 ਸਾਲ ਤੱਕ ਕਹਿੰਦੀ ਰਹੀ ਕਿ ਹਰਿਆਣੇ ਵਿੱਚ ਕੁਝ ਨਹੀਂ ਹੋਇਆ। ਕਿਉਂਕਿ ਹੁਣ ਵੀ ਜਦੋਂ ਟ੍ਰਿਬਿਊਨ ਨੇ ਪਹਿਲੀ ਸਟੋਰੀ ਮੂਰਥਲ ਦੇ ਹਵਾਲੇ ਨਾਲ ਕੀਤੀ ਕਿ ਕਿਵੇਂ ਉਹਦੇ ਨਾਲ ਲੱਗਦੇ ਜੰਗਲਾਂ ਦੇ ਵਿੱਚ ਬੀਬੀਆਂ ਦੇ ਅੰਡਰਗਾਰਮੈਂਟਸ ਔਰ ਦੂਸਰੇ ਮਿਲੇ ਨੇ ਔਰ ਕਿਵੇਂ ਇਹ ਹੈ ਕਿ ਉੱਥੇ ਗੁੰਡਿਆਂ ਦੀ ਭੀੜ ਨੇ ਰਾਤ ਦੇ ਹਨੇਰੇ 'ਚ ਬੰਦਿਆਂ ਨੂੰ ਕੁੱਟ ਕੇ ਮਾਰ ਕੇ ਉੱਥੇ ਸੁੱਟ ਕੇ ਔਰਤਾਂ ਨੂੰ ਡਰੈਗ ਕਰਕੇ ਉੱਥੇ ਜਾ ਕੇ ਬੇਪਤ ਕੀਤਾ ਤੇ ਹਰਿਆਣਾ ਸਰਕਾਰ ਦੇ DGP ਤੇ ਪੁਲਿਸ ਦਾ ਕਹਿਣਾ ਸੀ ਜੀ ਸਾਡੇ ਕੋਲ ਤਾਂ ਕੋਈ ਰਿਪੋਰਟ ਨਹੀਂ ਹੈ। ਹਾਲਾਂਕਿ ਉਸੇ ਸਟੋਰੀ 'ਚ ਸੀ ਕਿ ਜਦੋਂ ਜਿਹੜੀਆਂ ਔਰਤਾਂ ਨੂੰ ਫਿਰ ਸਵੇਰ ਵੇਲੇ ਲਾਗਲੇ ਪਿੰਡਾਂ ਵਾਲਿਆਂ ਨੇ ਆ ਕੇ ਕੱਪੜੇ ਦੇ ਕੇ ਲਿਆਂਦਾ, ਉਹਨਾਂ ਨੂੰ ਪੁਲਿਸ ਨੇ ਕਿਹਾ ਕਿ ਜੀ ਜੇ ਤੁਸੀਂ ਇਹ ਕਹਾਣੀ ਕਰੋਗੇ ਤਾਂ ਤੁਹਾਡੀ ਬਦਨਾਮੀ ਹੋਏਗੀ, ਕਲੰਕ ਹੋਏਗਾ, ਅਸੀਂ ਪ੍ਰਬੰਧ ਕਰਦੇ ਹਾਂ ਤੁਹਾਨੂੰ ਘਰਾਂ ਨੂੰ ਭੇਜਣ ਦਾ। ਸੋ ਜਿਸ ਤਰ੍ਹਾਂ ਸੋ ਇਹਨਾਂ ਦਾ ਇਹ ਕਹਿਣਾ ਕਿ ਜਿਵੇਂ ਨਵੰਬਰ 84 ਤੋਂ ਡਿਨਾਇਲ ਸੀ ਕਈ ਸਾਲ, ਇਹੀ ਹਾਲ ਹੁਣ ਹੈ। ਹੋਂਦ ਵਿੱਚ 2-3 ਸਾਲ ਦੇ ਹਾਂਜੀ ਹਰਿਆਣੇ ਦੀ ਸਰਕਾਰ 26 ਸਾਲ ਤੱਕ ਕਹਿੰਦੀ ਰਹੀ ਕਿ ਹਰਿਆਣੇ ਵਿੱਚ ਕੁਝ ਨਹੀਂ ਹੋਇਆ, ਹਾਲਾਂਕਿ ਜੜੀਆਂ ਧੁਆਂਖੀਆਂ ਹਵੇਲੀਆਂ ਚੀਖਦੀਆਂ ਸਨ, ਪੁਕਾਰਦੀਆਂ ਸਨ, ਪਰ ਉਹਨਾਂ ਦੀ ਸੁਣਨ ਵਾਲਾ ਕੋਈ ਨਹੀਂ ਸੀ। 26 ਸਾਲ ਬਾਅਦ ਮਾਰਚ 2011 ਨੂੰ ਇਨਕੁਆਇਰੀ ਸ਼ੁਰੂ ਹੋਈ ਸੀ। NH1 ਤੇ ਜੋ ਹੋਇਆ ਉਸ ਲਈ ਵੀ ਸਰਕਾਰ ਕਹਿ ਰਹੀ ਹੈ ਕਿ ਕੁਝ ਨਹੀਂ ਹੋਇਆ, ਸਭ ਅਫਵਾਹ ਹੈ। ਪੁਲਿਸ ਕਹਿ ਰਹੀ ਹੈ ਕੁਝ ਨਹੀਂ ਹੋਇਆ। ਅਗਰ ਕੁਝ ਹੋਇਆ ਨਹੀਂ ਫਿਰ ਕਹਿਣ ਦੀ ਕੀ ਜ਼ਰੂਰਤ ਪੈ ਗਈ ਸਰਕਾਰ ਨੂੰ, ਪੁਲਿਸ ਨੂੰ ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ। ਸੋ ਇਹਨਾਂ ਨੇ
ਉਸ ਨਾਲ ਹੀ ਕੰਪੇਅਰ ਕੀਤਾ ਕਿ ਜਿਵੇਂ ਹਰਿਆਣੇ 'ਚ ਹੋਂਦ, ਚਿੱਲੜ, ਪਟੌਦੀ 'ਚ ਜੋ ਸਿੱਖਾਂ ਨਾਲ ਹੋਇਆ ਸਰਕਾਰ ਡਿਨਾਇਲ 'ਚ ਰਹੀ ਔਰ ਜਾ ਕੇ 2011 'ਚ ਹੋਇਆ ਉਸ ਦੀ ਇਨਵੈਸਟੀ, ਇਵੇਂ ਹੀ ਉਹੀ ਪੈਟਰਨ ਅੱਜ ਵੀ ਹਰਿਆਣਾ ਸਰਕਾਰ ਫੋਲੋ ਕਰ ਰਹੀ ਹੈ। ਇੰਦਰਾ ਨੇ ਜੂਨ 84 ਵਿੱਚ ਸਿੱਖਾਂ ਦਾ ਹਰਮੰਦਰ ਸਾਹਿਬ ਵਿਖੇ ਕਤਲੇਆਮ ਕੀਤਾ, ਉਸ ਨੂੰ ਕੋਈ ਅਫਸੋਸ ਨਹੀਂ ਸੀ। ਰਾਜੀਵ ਗਾਂਧੀ ਨੇ ਪੂਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ, ਉਸ ਨੂੰ ਕੋਈ ਅਫਸੋਸ ਨਹੀਂ ਸੀ। ਹੁਣ ਮੂਰਥਲ ਵਿੱਚ ਤੇ ਦੂਸਰੀਆਂ ਥਾਵਾਂ ਤੇ ਜੋ ਹੋਇਆ ਉਸ ਦਾ ਮੋਦੀ ਨੂੰ ਕੋਈ ਅਫਸੋਸ ਨਹੀਂ, ਨਾ ਹੀ ਗੁਜਰਾਤ ਦਾ ਉਸ ਨੂੰ ਕੋਈ ਅਫਸੋਸ ਸੀ। ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਗੁੰਗੇਪਨ ਦਾ ਮੁਜ਼ਾਹਰਾ ਕਰਨਾ ਸਮੇਤ ਅਕਾਲੀ ਦਲ, ਕਾਂਗਰਸ, ਆਪ ਵਗੈਰਾ ਦਾ ਵੋਟਾਂ ਦਾ 4 ਸਾਲ ਬਾਅਦ ਹੋਣਾ ਹੀ ਹੈ। ਅਗਰ ਵੋਟਾਂ ਨਜ਼ਦੀਕ ਹੁੰਦੀਆਂ ਤਾਂ ਇਹਨਾਂ ਕੜਮੱਸ ਪਾ ਦੇਣਾ ਸੀ ਕਿ ਹੁਣ ਗੱਲ ਸਰਕਾਰ ਤਾਂ ਲੁਕਾ ਰਹੀ ਹੈ ਕਿਉਂਕਿ ਬੀਜੇਪੀ ਦੀ ਸਰਕਾਰ ਹੈ ਹਰਿਆਣੇ, ਪਰ ਅਕਾਲੀ ਦਲ ਨੂੰ ਜਾਂ ਦੂਸਰੀਆਂ ਜਿਹੜੀਆਂ ਪਾਰਟੀਆਂ, ਆਪ ਦਿੱਲੀ 'ਚ ਬੈਠਾ ਹੈ ਕੇਜਰੀਵਾਲ, ਪੰਜਾਬ 'ਚ ਬੈਠੇ ਨੇ, ਇਹਨਾਂ ਨੂੰ ਨਹੀਂ ਨਜ਼ਰ ਆਇਆ ਇਹਨਾਂ ਨੇ ਕਿੰਨੀਆਂ ਟੀਮਾਂ ਉੱਥੇ ਭੇਜੀਆਂ ਨੇ ਕਿ ਜਾ ਕੇ ਹੋਏ। ਔਰ ਈਵਨ ਇਸ ਸਿਚੁਏਸ਼ਨ ਦਾ ਜੇ ਅੱਜ ਦੇ ਪੰਜਾਬ ਦੀ ਸਿਚੁਏਸ਼ਨ ਨਾਲ ਵੀ ਕੰਪੇਅਰ ਕਰੋ, ਇੱਕ ਪਾਸੇ ਬੀਜੇਪੀ ਦੀ ਸਰਕਾਰ ਹੈ, ਦੂਜੇ ਪਾਸੇ ਅਕਾਲੀਆਂ ਦੀ ਹੈ ਜਿਹੜੇ ਉਸੇ ਸਰਕਾਰ 'ਚ ਭਾਈਵਾਲ ਨੇ, ਉਹਨਾਂ ਨੇ ਬੜਾ ਅੱਛਾ ਕੰਪੈਰੀਜ਼ਨ ਕੀਤਾ ਹੈ। ਪੰਜਾਬ ਵਿੱਚ ਵੀ ਪਿਛਲੇ ਦਿਨੀ ਮੁਜ਼ਾਹਰੇ ਹੋਏ ਸੀ, ਜਾਮ ਲੱਗੇ ਸੀ। ਗੁਰੂ ਸਾਹਿਬ ਦੀ ਬੇਅਦਬੀ ਵਾਲੇ ਕਾਂਡ ਦੇ ਰੋਸ ਵਜੋਂ ਕੋਈ ਇੱਕ ਵੀ ਘਟਨਾ ਅਜਿਹੀ ਨਹੀਂ ਮਿਲਦੀ ਜਿਸ ਵਿੱਚ ਮੁਜ਼ਾਹਰਾਕਾਰੀਆਂ ਨੇ ਕਿਸੇ ਵਾਹਨ ਨੂੰ ਅੱਗ ਲਗਾਈ ਹੋਏ ਜਾਂ ਕਿਸੇ ਧੀ ਭੈਣ ਨਾਲ ਬਦਤਮੀਜ਼ੀ ਕੀਤੀ ਹੋਏ। ਉਹਨਾਂ ਤਾਂ ਸਗੋਂ ਲੰਗਰ ਲਗਾਏ ਤਾਂ ਕਿ ਰਾਹਗੀਰਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਉਹ ਲੰਗਰ ਛਕਾਉਂਦੇ ਭਾਈ ਕਨਈਏ ਦੇ ਰੂਪ 'ਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨੂੰ ਸਿੱਧੀਆਂ ਗੋਲੀਆਂ ਚਲਾ ਕੇ ਭੁੰਨ ਦਿੱਤਾ ਸੀ। ਹਰਿਆਣੇ 'ਚ ਇੰਨਾ ਕੁਝ ਹੋਇਆ, ਭਾਰਤ ਸਰਕਾਰ ਦੀਆਂ ਗੋਲੀਆਂ ਖਾਮੋਸ਼ ਰਹੀਆਂ। ਹੁਣ ਇਹ ਕੰਪੈਰੀਜ਼ਨ ਹੈ, ਇਹਦੇ ਇਫੈਕਟ ਹੈ ਕਿ ਵੀ ਪਹਿਲਾਂ ਤੁਸੀਂ ਪਾਸਟ ਨਵੰਬਰ 84 'ਚ ਜੋ ਹੋਇਆ ਉਹਦੇ ਨਾਲ ਉਹਦੇ 'ਚ ਕਿਵੇਂ ਸਰਕਾਰਾਂ ਕਮਿਸ਼ਨ, ਹੁਣ ਜੋ ਕਮਿਸ਼ਨ ਸੂ ਮੋਟੋ ਨੋਟਿਸ ਤੇ ਇਧਰ ਉਧਰ ਲੈ ਰਹੇ ਨੇ, ਉਦੋਂ ਇਹਨਾਂ ਨੂੰ ਕੌਣ ਰੋਕਦਾ ਸੀ ਇਸ ਸਾਰੇ ਤੋਂ। ਪਰ ਜ਼ਾਹਰ ਹੈ ਕਿ ਵੀ ਇੱਕ ਪਾਸੇ ਇਸ ਕਿਸਮ ਦਾ ਮਾਹੌਲ ਬਣਿਆ ਹੋਇਆ, ਦੂਸਰੇ ਪਾਸੇ ਮੈਂ ਇੱਕ ਸਟੋਰੀ ਜਿਹੜੀ ਕਿ ਇਹਦੇ ਪਿੱਛੇ ਕੌਣ ਹੋ ਸਕਦਾ ਹੈ, ਔਰ ਮੈਨੂੰ ਇਹਦੇ 'ਚ ਇੱਕ ਦਿਲਚਸਪ ਖਬਰ ਲੱਗੀ ਕਿ ਵੀ ਇਹ ਜਿਹੜਾ RSS ਦੇ ਨਾਲ ਇਸ ਦਾ ਜੁੜਨਾ ਇਹ ਕੀ ਹੈ ਪੈਟਰਨ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਾਟ ਰਿਜ਼ਰਵੇਸ਼ਨ ਦਾ ਮੁੱਦਾ ਇਸ ਦੇ ਨਾਲ ਜੁੜਿਆ ਜੀ, ਲੇਕਿਨ ਕਿਵੇਂ ਸਰਕਾਰ ਨੇ ਇਸ ਸਾਰੇ ਨੂੰ ਕਵਰ ਕੀਤਾ। ਔਰ ਇਹ ਜਿਹੜਾ ਜਾਟ ਲੀਡਰ ਹੈ ਹਰਿਆਣੇ ਦੀ ਲੋਕ ਦਲ ਪਾਰਟੀ ਦਾ ਅਭੈ ਚੌਟਾਲਾ, ਇੰਡੀਅਨ ਨੈਸ਼ਨਲ ਲੋਕ ਦਲ ਦਾ, ਇਹ ਵੀ ਟ੍ਰਿਬਿਊਨ ਦੀ ਖਬਰ ਹੈ। ਅਭੈ ਸਸਪੈਕਟਸ RSS ਹੈਂਡ ਇਨ ਰਾਇਟਸ, alleges bias in distribution of compensation। ਉਹਨੇ ਕਿਹਾ ਜੀ RSS ਦਾ ਹੱਥ ਹੈ। ਇੰਡੀਅਨ ਨੈਸ਼ਨਲ ਲੋਕ ਦਾ ਲੀਡਰ ਅਭੈ ਚੌਟਾਲਾ has suspected the hand of RSS in the recent riots in the state। ਫਿਰ ਉਹਨੇ ਕਿਹਾ addressing a meeting of workers here this evening, Abhay said the BJP RSS have hatched this conspiracy to divide the people for their vested political gains। Activists of the RSS triggered the riots in Karnal where they set a car on fire। Public caught them and handed them over to the police, but they were later let off। ਹੁਣ ਇਹ ਬੜਾ ਸੀਰੀਅਸ ਚਾਰਜ ਹੈ ਔਰ ਇਸ ਤੋਂ ਪਹਿਲਾਂ ਇੱਕ ਅੱਧੀ ਖਬਰ ਇਹਦੇ ਹਵਾਲੇ ਨਾਲ ਆਈ ਸੀ, ਬਟ ਇਹ ਵੀ ਦਬਾ ਦਿੱਤੀ ਗਈ। ਸੋ ਇਹਦੇ 'ਚ ਕੱਲਾ ਵੈਸਟਰਨ ਯੂਪੀ ਦੀਆਂ ਚੋਣਾਂ, ਕੋਈ ਹੋਰ ਪੋਲਰਾਈਜੇਸ਼ਨ, ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਹੁਣ ਪੰਜਾਬੀ ਹਿੰਦੂ ਜਿਹੜਾ ਕਿ ਹਮੇਸ਼ਾ ਹਿੰਦੂਤਵਾ ਦਾ ਸਭ ਤੋਂ ਵੱਡਾ ਝੰਡਾ ਬਰਦਾਰ ਹੈ ਜੀ, ਉਹਨਾਂ ਦਾ ਸਭ ਤੋਂ ਮੈਕਸਿਮਮ ਡੈਮੇਜ ਕਰਨਾ ਜਾਂ ਬਰਾਦਰੀਆਂ ਦੇ ਵਾਈਜ਼ ਪੋਲਰਾਈਜੇਸ਼ਨ ਕਰਨਾ, ਜਾਂ ਤਾਂ RSS ਨੇ ਕਨਕਲੂਡ ਕਰ ਲਿਆ ਵੀ ਜਾਟਾਂ ਦੀਆਂ ਵੋਟਾਂ ਉਹਨਾਂ ਨੂੰ ਕਦੇ ਨਹੀਂ ਮਿਲਣੀਆਂ, ਹੁਣ ਵੀ ਨਹੀਂ ਮਿਲੀਆਂ ਜੀ। ਹੁਣ ਵੀ ਮਨੋਹਰ ਲਾਲ ਖੱਟੜ ਜਿਹੜਾ ਹੈ ਉਹ ਦੂਸਰੀਆਂ ਬਰਾਦਰੀਆਂ ਦੇ ਸਿਰ ਦੇ ਉੱਤੇ ਹੀ ਆਇਆ। ਖੱਟੜ ਪੰਜਾਬੀ ਹਿੰਦੂ ਖੱਤਰੀ ਹੈ। ਔਰ ਇਸੇ ਤਰ੍ਹਾਂ ਨਾਲ ਦੀ ਨਾਲ ਇਹ ਵੀ ਆ ਗਿਆ ਜੀ ਹੁਣ 35 ਬਰਾਦਰੀਆਂ ਦੀ ਇੱਕ ਮੀਟਿੰਗ ਹੋਏਗੀ, ਉਹ ਵੀ ਰਿਜ਼ਰਵੇਸ਼ਨ ਮੰਗਣਗੇ। ਜਾਂ ਤਾਂ RSS ਪੱਕੇ ਤੌਰ ਤੇ ਹਰਿਆਣੇ ਨੂੰ ਆਪਣੇ ਕਬਜ਼ੇ ਥੱਲੇ ਰੱਖਣਾ ਚਾਹੁੰਦਾ ਹੈ। ਔਰ ਇੱਕ ਸਾਡੇ ਕੋਲ ਜਿਹੜੀ ਈਮੇਲ ਆਈ ਵੀ ਹੈ ਜਿਹੜਾ ਜਾਟਾਂ ਦਾ ਕੇਸ ਪਲੀਡ ਕਰਦੀ ਹੈ ਕਿ ਜਾਟਾਂ ਦਾ ਇਹ ਕਹਿਣਾ ਵੀ ਇਹ ਕੰਮ ਸਾਡਾ ਨਹੀਂ ਹੈਗਾ, ਇਹ ਦੂਸਰਿਆਂ ਦਾ ਹੈ, RSS ਦਾ ਹੈ। ਔਰ ਇਹਨਾਂ ਨੇ ਜਾਣ ਕੇ ਕੀਤਾ ਤਾਂ ਕਿ ਇੱਕ ਤਾਂ ਸਾਨੂੰ ਪੱਕੇ ਬਦਨਾਮ ਕੀਤਾ ਜਾਏ, ਸਾਡੀ ਰਿਜ਼ਰਵੇਸ਼ਨ ਦੀ ਗੱਲ ਤਾਂ ਚਲੋ ਇੱਕ ਪਾਸੇ ਰਹਿ ਗਈ, ਔਰ ਪਰ ਦੂਜੇ ਪਾਸੇ ਇਹ ਹੈ ਕਿ ਵੀ ਜਿਹੜੀਆਂ ਗੈਰ, ਕਿਉਂਕਿ ਹਰਿਆਣੇ 'ਚ ਕੋਈ ਜਾਟ ਮੈਜੋਰਿਟੀ 'ਚ ਨਹੀਂ ਨੇ, ਪਾਵਰਫੁਲ ਨੇ, 40% ਉਹਨਾਂ ਦੀ ਆਬਾਦੀ ਹੈ, ਪਰ ਜਿਸ ਕਿਸਮ ਦੀ ਪੋਲਰਾਈਜੇਸ਼ਨ ਇਸ ਇਸ਼ੂ ਨੇ ਕਰ ਦਿੱਤੀ, ਇੱਕ ਪਾਸੇ ਜਾਟ ਹੋ ਗਏ, ਇੱਕ ਪਾਸੇ ਦੂਸਰੀਆਂ ਬਰਾਦਰੀਆਂ ਹੋ ਗਈਆਂ।
ਸੋ ਜ਼ਾਹਰ ਹੈ ਕਿ ਬੀਜੇਪੀ ਨੇ ਦੇਖਿਆ ਵੀ ਇੱਕ ਵਾਰ ਤਾਂ 2014 ਦੇ ਉਸ ਮੋਦੀ ਉਭਾਰ ਦੇ ਥੱਲੇ ਹਰਿਆਣੇ 'ਚ ਸਰਕਾਰ ਬਣ ਗਈ। ਇਹ ਭਵਿੱਖ 'ਚ ਤਾਂ ਹੀ ਬਣ ਸਕਦੀ ਹੈ ਜੇ ਦੂਸਰੀਆਂ ਬਰਾਦਰੀਆਂ ਨੂੰ ਜਾਟਾਂ ਨਾਲੋਂ ਘੱਟ। ਔਰ ਇਹ ਇੱਕ ਇੰਟਰਸਟਿੰਗ ਹੈ, ਮੈਂ ਪਹਿਲੇ ਦਿਨਾਂ 'ਚ ਨਹੀਂ ਸੀ ਸੋਚਿਆ, ਪਰ ਹੁਣ ਜਦੋਂ ਕਿ ਖਬਰ ਵੀ ਹੈ, ਲਿਖਤ ਵੀ ਹੈ ਜੀ, ਔਰ ਕਿਵੇਂ ਜਿਵੇਂ ਹੁੰਦਾ ਹੈ ਕਿ ਜੀ ਰੋਮ ਸੜ ਰਿਹਾ ਸੀ ਔਰ ਨੀਰੋ ਬੰਸਰੀ ਵਜਾ ਰਿਹਾ ਸੀ। ਇੱਕ ਖਬਰ ਜਿਹੜੀ ਹਰਿਆਣੇ ਦੇ ਹਵਾਲੇ ਨਾਲ ਹੀ ਹੈ ਕਿ ਇੱਕ ਪਾਸੇ ਤਾਂ ਲੋਕ ਆਪਣੀਆਂ ਕਹਾਣੀਆਂ ਸੁਣਾ ਰਹੇ ਨੇ ਤਬਾਹੀ ਦੀਆਂ, ਜੀ, ਔਰਤਾਂ ਰੋ ਰਹੀਆਂ, ਕਮਿਸ਼ਨ ਤੇ ਕਮਿਸ਼ਨ ਸੂ ਮੋਟੋ ਨੋਟਿਸ ਹੋ ਰਹੇ, ਔਰ ਹਰਿਆਣੇ ਦੀ ਖਬਰ ਕੁਰੂਕਸ਼ੇਤਰ ਟੂ ਹੈਵ ₹100 ਕਰੋੜ ਸੈਂਟਰ ਔਨ ਗੀਤਾ। 100 ਕਰੋੜ ਰੁਪਏ ਦਾ ਇਹ ਕੁਰੂਕਸ਼ੇਤਰ ਦੇ ਹਵਾਲੇ ਨਾਲ ਖਬਰ ਹੈ ਕਿ ਵੀ ਹੋਰ ਵੀ ਬਣਾਉਂਦਾ ਕਿ ਵੀ ਜਿਸ ਕੰਫਰਟ ਜ਼ੋਨ 'ਚ ਆਰਐਸਐਸ ਨਜ਼ਰ ਆ ਰਿਹਾ ਉਹਦੇ 'ਚ ਲੱਗਦਾ ਹੈ ਕਿ ਇਹ ਸਾਰਾ ਡੈਲੀਬਰੇਟ ਹੋਏ, ਕਿਉਂਕਿ ਫਾਰਮਰਸ ਦੇ ਤਾਂ ਵੈਸੇ ਵੀ ਖਿਲਾਫ ਨੇ। ਹੁਣ ਜਿਹੜੀ ਗੱਲ ਹੈ, ਜਦੋਂ ਅਸੀਂ ਬ੍ਰਾਹਮਣਵਾਦ ਕਹਿੰਦੇ ਹਾਂ, ਹੁਣ ਬ੍ਰਾਹਮਣਵਾਦ ਦਾ ਨੂੰ ਇੱਕ ਕਦਮ ਜੇ ਦੇਖੀਏ ਤੇ ਬਾਣੀਆਵਾਦ ਨੇ ਟੇਕ ਓਵਰ ਕੀਤਾ ਔਰ ਜਿਸ ਕਿਸਮ ਦਾ ਵਪਾਰਕ ਸਾਰੀ ਕੌਟਰੀ ਹੈ, ਔਰ ਇਹਨਾਂ ਨੂੰ ਪਤਾ ਹੈ ਹਮੇਸ਼ਾ ਹੀ ਜਿਹੜਾ ਕਿਸਾਨ ਹੈ, ਜਾਟ ਹੋਏ ਜਾਂ ਪੰਜਾਬ ਦਾ ਕਾਸ਼ਤਕਾਰ ਹੋਏ, ਉਹ ਪਸੰਦ ਨਹੀਂ ਕਰਦਾ ਬਾਣੀਏ ਨੂੰ, ਕਿਉਂਕਿ ਸੂਦਖੋਰ ਹੈ, ਲਹੂ ਚੂਸਣ ਵਾਲੇ ਇਹਨਾਂ ਨੂੰ ਕਿਹਾ ਜਾਂਦਾ, ਬਲੱਡ ਸਕਰਸ। ਸੋ ਕੁੱਲ ਮਿਲਾ ਕੇ ਇਹ ਹੋ ਸਕਦਾ ਹੈ ਕਿ ਜਦੋਂ ਤੁਸੀਂ ਆਰਐਸਐਸ ਦੇ ਪਲਾਟ ਦੇਖਦੇ ਹੋ ਕਿਵੇਂ ਉਹ ਪਲਾਟ ਲੇ ਕਰਦੇ ਨੇ, ਇਸ ਗੱਲ ਦੇ ਵਿੱਚ ਕੁਆਇਟ ਪੋਸਿਬਿਲਿਟੀ ਹੈ ਕਿ ਇਹ ਇਹਨਾਂ ਦਾ ਜਿਹੜਾ ਕਾਰਾ ਹੋ ਸਕਦਾ ਹੈ। ਸੋ ਇਸ ਸਾਰੇ ਦੇ ਨਾਲ ਮੈਂ ਇੱਕ ਖਬਰ ਜਿਹੜੀ ਕੱਲ ਵੀ ਮੈਂ ਨਹੀਂ ਸੀ ਕਰ ਸਕਿਆ, ਮੈਨੂੰ ਲੱਗਦਾ ਵੀ ਅਸੀਂ ਜਸਟਿਸ ਨਹੀਂ ਕਰਦੇ ਜਦੋਂ ਅਸੀਂ ਕਿਸੇ ਜਿਹੜਾ ਲੋੜੀਂਦਾ ਇਸ਼ੂ ਹੈ ਉਹਦੇ ਤੇ ਹੱਕ ਦੀ ਆਵਾਜ਼ ਨਾ ਉਠਾਈਏ। ਹੁਣ ਬੇਸ਼ੱਕ ਕਨਈਆ ਕੁਮਾਰ ਬਾਹਰ ਆ ਗਿਆ, ਇੰਟਰਿਮ ਬੇਲ, ਕੱਲ ਅਸੀਂ ਵੀ ਜ਼ਿਕਰ ਕੀਤਾ ਸੀ ਜੀ। ਹੁਣ ਉਹਦਾ 1-1 ਘੰਟੇ ਦੇ ਲਾਈਵ ਇੰਟਰਵਿਊ ਆ ਰਹੇ ਨੇ, ਉਹਨੂੰ ਜਿਹੜਾ ਡਿਫਰੈਂਟ ਚੈਨਲ ਲੈ ਰਹੇ ਨੇ। ਕੱਲ ਹੀ ਉਹਨੇ ਫਿਰ ਇਹ ਕਿਹਾ ਕਿ ਜੀ ਮੇਰਾ ਜਿਹੜਾ ਆਈਕਨ ਹੈ ਉਹ ਰੋਹਿਤ ਵਰਮੂਲਾ ਹੈ, ਹੈਦਰਾਬਾਦ 'ਚ ਜਿਹੜਾ ਜਿਹਨੇ ਸੁਸਾਈਡ ਕੀਤਾ, ਅਫਜ਼ਲ ਗੁਰੂ ਨਹੀਂ ਹੈ। ਔਰ ਉਸ ਤਰੀਕੇ ਨਾਲ ਹਾਲਾਂ ਬੜਾ ਆਊਟਸਪੋਕਨ ਹੈ ਔਰ ਐਡਮਾਇਰ ਕੀਤਾ ਜਾ ਰਿਹਾ ਕਿ ਉਹਨੂੰ ਜਿਹੜਾ ਭਵਿੱਖ ਦਾ ਵੱਡਾ ਲੀਡਰ ਦੇਖ ਰਹੇ ਨੇ। ਪਰ ਮੈਨੂੰ ਇਹ ਖੁਸ਼ੀ ਹੈ ਕਿ ਵੀ JNU 'ਚ, ਹਾਲਾਂ ਮੇਰਾ JNU ਬਾਰੇ ਜਿਵੇਂ ਇੱਕ ਤਾਂ ਲੈਫਟਿਸਟ ਦਾ ਪ੍ਰਭਾਵ ਵਾਲੀ ਗੱਲ ਰਹੀ, ਇੱਕ ਮੇਰਾ ਥੋੜਾ ਜਿਹਾ ਪਰਸਨਲ ਵੀ ਬਿਟਰ ਐਕਸਪੀਰੀਅੰਸ ਸੀ ਇਹਨਾਂ ਦੇ ਨਾਲ। ਮੈਨੂੰ ਯਾਦ ਹੈ ਕਿ ਇੱਕ ਸਟੇਜ ਤੇ ਅਰਲੀ 90s 'ਚ ਮੈਂ ਜਿਹੜੀ ਨੋਟਰ ਡੇਮ ਯੂਨੀਵਰਸਿਟੀ ਦੇ ਵਿੱਚ ਇੱਕ ਉਹਨਾਂ ਦਾ ਮਾਸਟਰਸ ਪ੍ਰੋਗਰਾਮ ਸੀ, ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਜੀ, ਔਰ ਉਹਦੇ ਲਈ ਬੜੀਆਂ ਲਿਮਟਿਡ 11 ਸੀਟਾਂ ਸੀ, 10 ਜਾਂ 11 ਸੀਟਾਂ ਸੀ। ਔਰ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਮੂਵਮੈਂਟਸ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦਾ ਉਹਦੇ 'ਚ ਐਡਮਿਸ਼ਨ ਹੁੰਦਾ ਸੀ, ਸਾਲਕ ਦਾ ਸੀ ਉਹ। ਔਰ ਉਹਦੇ ਤੋਂ ਬਾਅਦ ਉਹ ਤੁਹਾਨੂੰ ਜਿਹੜਾ ਉਹਨਾਂ 'ਚੋਂ ਬਹੁਤ ਸਾਰੇ ਮੁੜ ਕੇ ਫੋਰਨ ਸਰਵਿਸ ਜਾਂ ਦੂਜੇ 'ਚ ਗੱਲਬਾਤ ਦੇ ਲਈ ਜਿਹੜਾ ਨੈਗੋਸ਼ੀਏਸ਼ਨ ਲਈ ਉਹਨਾਂ ਨੂੰ ਮੰਨਿਆ ਜਾਂਦਾ। ਸੋ ਮੈਂ ਆਪਣਾ ਜਿਹੜਾ ਖਾਲਿਸਤਾਨ ਮੂਵਮੈਂਟ ਤੇ ਬੇਸਡ ਆਪਣਾ ਰੈਸਮੇ ਔਰ ਆਪਣੀ ਜਿਹੜੀ ਹੈ ਕੀਤਾ, ਔਰ ਜਿਹੜੀ ਉਹਨਾਂ ਦੀ ਫੈਕਲਟੀ ਸੀ ਨੋਟਰ ਡੇਮ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਦੇ, ਉਹਨਾਂ ਨੂੰ ਬਹੁਤ ਚੰਗਾ ਲੱਗਾ, ਉਹਨਾਂ ਨੇ ਐਡਮਿਟ ਵੱਲ ਕਰ ਦਿੱਤਾ ਹੈ। ਪਰ ਉਹਨਾਂ ਦਿਨਾਂ 'ਚ ਇੱਕ JNU ਦਾ ਵਿਜ਼ਿਟਿੰਗ ਫੈਲੋ ਪ੍ਰੋਫੈਸਰ ਸੀ ਜਿਹੜਾ ਉੱਥੇ ਵਿਜ਼ਿਟ ਕਰਦਾ ਸੀ, ਔਰ ਉਹ ਉਸ ਫੈਕਲਟੀ, ਕਿਉਂਕਿ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਸੀ ਤੇ ਉਹ ਵੀ ਉਹਦਾ ਬੋਰਡ ਦਾ ਮੈਂਬਰ ਸੀ ਜਿਨ੍ਹਾਂ ਨੇ ਫਾਈਨਲੀ ਡਿਸਾਈਡ ਕਰਨਾ ਸੀ। ਸੋ ਉਹਦੇ 'ਚ ਉਹਨਾਂ ਨੇ ਫਲਸਤੀਨੀ, ਚੈਚਨੀਅਨ, ਦੂਜੇ ਤੀਜੇ ਰੀਜਨਸ ਵਾਲਿਆਂ ਨੂੰ ਤਾਂ ਕਰ ਲਿਆ। ਜਦੋਂ ਮੇਰੀ ਫਾਈਲ ਆਈ ਤੇ ਬਾਕੀ ਸਾਰੇ ਨੋਟ ਕਰ ਰਹੇ ਸੀ, ਜਿਹੜਾ ਉਹ JNU ਦਾ ਫੈਲੋ ਪ੍ਰੋਫੈਸਰ
ਬਹੁਤ ਸਾਰੇ ਨੇ ਔਰ ਲੈਫਟਿਸਟ ਜਿਹੜੇ ਨੇ ਉਹ ਖਾਲਿਸਤਾਨ ਦੀ ਮੂਵਮੈਂਟ ਨੂੰ ਸਰਕਾਰ ਨਾਲੋਂ ਵੀ ਜ਼ਿਆਦਾ ਦੁਸ਼ਮਣੀ ਦੇ ਨਾਲ ਦੇਖਦੇ ਰਹੇ, ਸਮਝਦੇ ਰਹੇ। ਪੰਜਾਬ 'ਚ ਵੀ ਇਸ ਕਿਸਮ ਦਾ ਉਹਨਾਂ ਦਾ ਹਾਲ ਸੀ, ਜਿੱਥੇ ਕਿ ਉਹਨਾਂ ਨੇ ਅੱਗੇ ਵੱਧ ਕੇ ਜਿਹੜਾ ਹੈ, ਔਰ ਕਦੇ ਵੀ ਉਹਨਾਂ ਨੇ, ਹਾਲਾਂ ਉਹਨਾਂ ਦੇ ਕੋਲ ਬੜੇ ਪੜ੍ਹੇ ਲਿਖੇ ਲੋਕ ਜਿਹੜੇ ਕਵੀ, ਲੇਖਕ, ਕੋਈ ਹੋਰ ਕੁਛ ਸੀ, ਲੇਕਿਨ ਉਹਨਾਂ ਨੇ ਹਮੇਸ਼ਾ ਹੀ ਇਸ ਮੂਵਮੈਂਟ ਨੂੰ, ਔਰ ਪੰਜਾਬ 'ਚ ਜੋ ਮਰਜ਼ੀ ਹਿਊਮਨ ਰਾਈਟਸ ਵਾਇਓਲੇਸ਼ਨ ਦਾ ਹੋਇਆ ਉਹ ਸਰਕਾਰ ਦੇ ਨਾਲ ਹੀ ਸੀ। ਸੋ ਲੇਕਿਨ ਹੁਣ ਉਸੇ JNU ਯੂਨੀਵਰਸਿਟੀ ਦੀ ਇੱਕ PhD ਸਕਾਲਰ ਹੈ ਬੀਬੀ ਸ਼ੁਭਦਾ ਚੌਧਰੀ, ਉਹਨੇ, ਕਿਉਂਕਿ ਕਨਈਆ ਕੁਮਾਰ ਦੇ ਉੱਤੇ ਇੰਨਾ ਕੁ ਫੋਕਸ ਹੈ, ਪਰ ਉਹਦੇ ਨਾਲ ਅਸੀਂ ਦੇਖਦੇ ਹਾਂ ਕਿ ਪ੍ਰੋਫੈਸਰ SAR ਗਿਲਾਨੀ ਜਿਹੜਾ ਪ੍ਰੋਫੈਸਰ ਹੈ JNU, ਜਿਹਨੇ ਇੱਕ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਫਜ਼ਲ ਗੁਰੂ ਦੀ ਯਾਦ ਦੇ ਵਿੱਚ ਜੀ, ਔਰ ਜਿਹਨੂੰ ਖੁਦ ਫਾਂਸੀ ਦੀ ਸਜ਼ਾ ਦਿੱਤੀ ਸੀ ਸੈਸ਼ਨ ਕੋਰਟ ਨੇ, ਹਾਈ ਕੋਰਟ 'ਚ ਜਾ ਕੇ ਬਰੀ ਹੋਇਆ, ਔਰ ਫਿਰ ਸੁਪਰੀਮ ਕੋਰਟ 'ਚ ਅਪੀਲ ਕੀਤੀ, CBI ਨੇ, ਉਹਦੇ 'ਚ ਵੀ ਬਰੀ ਹੋਇਆ। ਉਹ ਹੁਣ ਤਿਹਾੜ ਜੇਲ੍ਹ 'ਚ, ਔਰ ਇਸ ਬੀਬੀ ਦਾ ਕਹਿਣਾ ਹੈ, ਜਿਹੜੀ PhD ਸਕਾਲਰ ਹੈ, ਵੇਅਰ ਇਜ਼ SAR ਗਿਲਾਨੀ, ਵਾਈ ਦਾ ਸਾਇਲੈਂਸ, ਕਿ ਵੀ ਇੱਕ ਪਾਸੇ ਤਾਂ ਇੰਨਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ, ਪਰ ਗਿਲਾਨੀ ਜਿਹੜਾ ਕਿ ਇੱਕ ਕਸ਼ਮੀਰੀ ਮੁਸਲਮਾਨ ਹੈ, ਔਰ ਸਿੱਖਾਂ ਦੇ ਨਾਲ ਵੀ ਜਿੰਨੇ ਵੀ ਸਾਡੀਆਂ ਈਵਨ 10 ਦਸੰਬਰ ਵਾਲੀ ਜਿਹੜੀ ਹਿਊਮਨ ਰਾਈਟਸ ਕਨਵੈਨਸ਼ਨ ਚੰਡੀਗੜ੍ਹ ਦੇ ਵਿੱਚ ਹੋਈ, ਜਿਹਦੇ 'ਚ ਜਿਹੜਾ ਜਸਟਿਸ ਕਾਟਜੂ ਆਏ ਸੀ, ਉਹਦੇ 'ਚ ਵੀ, ਜੇ ਮੈਂ ਗਲਤ ਨਾ ਹੋਵਾਂ ਤਾਂ ਗਿਲਾਨੀ ਆਇਆ ਸੀ। ਅਕਸਰ ਸਿੱਖਾਂ ਦੀਆਂ ਗੈਦਰਿੰਗਸ ਦੇ ਵਿੱਚ, ਸੈਮੀਨਾਰਸ ਦੇ ਵਿੱਚ ਉਹ ਆਉਂਦਾ, ਔਰ ਇਹਦੇ 'ਚ ਉਹਨਾਂ ਨੇ ਬਰੀਫ, ਮੈਂ ਇੱਕ ਦੋ ਹੀ ਪੈਰਾਗ੍ਰਾਫ ਲਵਾਂਗਾ। As the uproar continues over the arrest of JNUSU President Kanhaiya, the media and politicians have been palpably silent regarding the arrest of Professor SAR Gilani on sedition charges. उन्हें कहा जी मीडिया दूजे सब चुप बैठे ने। His arrest comes after he organized an event at Press Club of India regarding the hanging of Afzal Guru on February 10th. 10 फरवरी ਨੂੰ ਜਦੋਂ हैंग ਕੀਤਾ, ਉਹਨੇ ਇਵੈਂਟ ਕੀਤੀ। Not a single protest has taken place in Delhi for my father. No one wants to talk about him. Why? Asks Nusrat, daughter of Professor Gilani, who is currently in Tihar jail. कि ਇਹ ਉਹਨਾਂ ਦੀ ਬੇਟੀ ਨੇ ਕਿਹਾ, ਨੁਸਰਤ ਨੇ, ਕਿ ਮੇਰੇ ਪਿਤਾ ਦੇ ਲਈ ਇੱਕ ਵੀ ਪ੍ਰੋਟੈਸਟ ਨਹੀਂ ਹੋਇਆ, ਕੋਈ ਵੀ ਉਹਦੀ ਗੱਲ ਨਹੀਂ ਕਰਨਾ ਚਾਹੁੰਦਾ। ਔਰ ਮਿਸਟਰ ਗਿਲਾਨੀ ਦੀ ਫੈਮਿਲੀ ਜਿਹੜੀ ਹੈ, ਉਹਨਾਂ ਦੀਆਂ 2 ਬੱਚੀਆਂ ਨੇ, ਆਤਿਫ ਐਂਡ ਨੁਸਰਤ, ਮੇਰੇ ਖਿਆਲ ਇੱਕ ਬੇਟਾ ਹੋਏਗਾ, ਔਰ ਦੋਨੋਂ ਹੀ ਜਿਹੜੇ ਨੇ ਉਹ ਲਾਅ ਡਿਗਰੀ ਕਰਦੇ ਨੇ। ਕੌਨਸ਼ੀਅਸ ਚੋਇਸ ਦੇ ਮੇਡ ਆਫਟਰ ਹਿਜ਼ ਅਰੈਸਟ ਇਨ 2001, ਜਦੋਂ 2001 ਚ ਉਹਨੂੰ ਫੜਿਆ ਗਿਲਾਨੀ ਨੂੰ, ਮੌਤ ਦਾ ਚਾਰਜ ਪਾਰਲੀਮੈਂਟ ਹਮਲੇ ਦਾ ਲਾ ਕੇ ਮੌਤ ਦੀ ਸਜ਼ਾ ਦਿੱਤੀ, ਤੇ ਬੱਚਿਆਂ ਨੇ ਕਿਹਾ ਹੋਣਾ ਵੀ ਅਸੀਂ ਵੀ ਵਕੀਲ ਬਣਨੇ, ਔਰ ਅਸੀਂ ਫਿਰ ਦੱਸਾਂਗੇ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਦਿਸ ਇਜ਼ ਮੋਸਟ ਹਿਊਮਿਲੇਟਿੰਗ ਫੈਕਟਰ is the silence which the media and politicians have exercised regarding the arrest of Gilani, as if it is immaterial and not need any kind of debate. ਉਹਨੇ ਕਿਹਾ ਮੀਡੀਆ ਔਰ ਦੂਜਿਆਂ ਨੂੰ ਲੱਗਦਾ ਵੀ ਇੱਕ ਪਾਸੇ ਤਾਂ ਚਲੋ ਕਨਈਆ ਕੁਮਾਰ ਦੇ ਉੱਤੇ ਕਿੰਨਾ ਕੁਝ ਹੋਇਆ, ਚੰਗੀ ਗੱਲ ਹੈ, ਪਰ ਉਸ ਨੂੰ ਵੀ ਦੇਸ਼ ਧਰੋਹੀ ਬਣਾਇਆ ਗਿਲਾਨੀ ਨੂੰ। ਉਹਨੇ ਤਾਂ ਕੋਈ ਨਾਰੇ ਵੀ ਨਹੀਂ ਲਾਏ। ਅਫਜ਼ਲ ਗੁਰੂ ਦੇ ਉੱਤੇ ਉਹਨੇ ਜਿਹੜੀ ਹੈ ਇੱਕ ਪ੍ਰੈਸ ਕਾਨਫਰੰਸ ਆਰਗੇਨਾਈਜ਼ ਕੀਤੀ। ਹਿਜ਼ ਵਾਈਫ ਵਾਜ਼ ਟੋਲਡ, ਇਹ ਹੁਣ ਗਿਲਾਨੀ ਦੀ ਵਾਈਫ ਨੂੰ ਕਿਹਾ, ਯੂਰ ਹਸਬੈਂਡ ਇਜ਼ ਇਨ ਜੇਲ, we will kill you, we will kill the children, you better tell him to come clean. Come clean ਦਾ ਮਤਲਬ ਹੈ ਵੀ ਛੱਡ ਦੇ ਸਾਰਾ, ਨਹੀਂ ਤਾਂ ਅਸੀਂ ਤੈਨੂੰ ਵੀ ਮਾਰ ਦੇਵਾਂਗੇ, ਤੇਰੇ ਬੱਚਿਆਂ ਨੂੰ ਵੀ ਮਾਰ ਦੇਵਾਂਗੇ। Gilani, a Kashmiri from Baramulla, was sentenced to death by the trial court on December 18, 2002. In October 2003, the High Court acquitted him of all charges. In August 2005, the Supreme Court upheld the acquittal. So already ਉਹਨੂੰ 4 ਸਾਲ ਤਾਂ ਇਹਨਾਂ ਨੇ ਜੇਲ੍ਹ ਚ ਰੱਖ ਕੇ ਚੰਗੀ ਤਰ੍ਹਾਂ ਜ਼ਲੀਲ ਕੀਤਾ ਹੈ, ਲੇਕਿਨ ਫਾਈਨਲੀ ਉਹਦਾ ਛੁਟਕਾਰਾ ਹੋਇਆ। When Afzal was hanged in Tihar, Gilani called the UPA government's decision a cruel and politically motivated gimmick and said the police and investigative agencies fabricated evidence against Afzal and the whole system is biased and he had faced the heat of this bias. ਉਹਨੇ ਕਿਹਾ ਜੀ ਇਹ ਪੁਲਿਸ ਹੋਏ, ਇਹਨਾਂ ਦੀਆਂ 48 ਏਜੰਸੀਆਂ ਹੋਣ, ਸਾਰਿਆਂ ਦੇ ਵਿੱਚ ਵਿਤਕਰਾ ਹੈ, ਝੂਠਾ ਇਹ ਜਿਹੜਾ ਐਵੀਡੈਂਸ ਬਣਾਉਂਦੇ ਨੇ, ਔਰ ਇਹਨਾਂ ਨੇ ਈਵਨ ਮੇਰਾ ਅਰੈਸਟ ਮੀਮੋ ਵੀ ਬਣਾਇਆ, ਇਹ ਥੱਲੜੇ ਪਹਿਰੇ 'ਚ ਹੈ, ਔਰ ਮੇਰੀ ਓਥ ਦੇ ਬਾਰੇ ਵੀ ਝੂਠ ਬੋਲਿਆ, ਮੈਨੂੰ ਕੋਈ ਵਕੀਲ ਤੱਕ ਪਹੁੰਚ ਨਹੀਂ ਦਿੱਤੀ ਗਈ, ਔਰ ਬਿਲਕੁਲ ਜਿਹੜੀਆਂ ਡਿਟੈਂਸ਼ਨ ਦੇ ਵਿੱਚ ਨਾਲ ਜੁੜੀਆਂ ਹੋਈਆਂ ਸਹੂਲਤਾਂ ਨੇ ਉਹ ਬਿਲਕੁਲ ਨਹੀਂ ਦਿੱਤੀਆਂ ਗਈਆਂ। What is really obnoxious is the current regime is that
anyone exercising the right to dissent is being labeled as anti-national and imposed with the draconian charges of sedition and criminal conspiracy। ਉਹਨੇ ਕਿਹਾ ਜੀ ਜਿਹੜਾ ਸਹਿਮਤ ਨਹੀਂ ਹੈ ਕਰੰਟ ਰਜੀਮ ਦਾ ਹਾਲ ਇਹ ਹੈ ਵੀ ਉਹਨੂੰ ਦੇਸ਼ ਵਿਰੋਧੀ ਕਹੋ ਔਰ ਉਸ ਦੇ ਉੱਤੇ ਜਿਹੜਾ ਦੇਸ਼ ਧਰੋਹ ਔਰ ਅਪਰਾਧਕ ਮਾਮਲਾ ਦਰਜ ਕਰੋ। ਔਰ ਇਸ ਸਾਰੇ ਚੋਂ ਅਖੀਰ 'ਚ ਜਿਹੜੀ ਇਸ ਸਕਾਲਰ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਪੈਟਰੀਓਟਿਜ਼ਮ ਇਜ਼ ਅ ਵੈਰੀ ਸਬਜੈਕਟਿਵ ਫਿਨੋਮੇਨਾ which cannot be forcibly heaped upon the citizens of any country। ਕਿ ਤੁਸੀਂ ਜ਼ਬਰਦਸਤੀ ਦੇਸ਼ ਭਗਤੀ ਜਿਹੜੀ ਹੈ ਕਿਸੇ 'ਚ ਘੋਲ ਕੇ ਪਾਓਗੇ। So does one have to be punished if one differs or debates with the imposition of the aggressive nationalism that is fearlessly being practiced currently in the country? ਜਿਸ ਕਿਸਮ ਦਾ ਅੱਜ ਰਾਸ਼ਟਰਵਾਦ ਪ੍ਰੈਕਟਿਸ ਕੀਤਾ ਜਾ ਰਿਹਾ ਹੈ ਜ਼ੋਰ ਦੇ ਨਾਲ, ਇਹ ਜਿਹੜਾ ਇਹਦੇ ਨਾਲ ਸਹਿਮਤ ਨਹੀਂ ਉਹਨੂੰ ਤੁਸੀਂ ਸਜ਼ਾ ਦਿੰਦੇ ਰਹੋਗੇ। What would happen to voices of that of Professor Gilani who want to narrate a different picture, a different truth? ਕਿ ਗਿਲਾਨੀ ਵਰਗੇ ਜਿਹੜੇ ਇੱਕ ਵੱਖਰੀ ਤਸਵੀਰ ਦਿਖਾਣਾ ਚਾਹੁੰਦੇ ਨੇ, ਵੱਖਰੀ ਕਹਾਣੀ ਦੱਸਣਾ ਚਾਹੁੰਦੇ ਨੇ, does that make them immediate victims without any voice, vulnerable to hostility and torture? ਜੀ ਕਿ ਵੀ ਤੁਸੀਂ ਉਹਨਾਂ ਨੂੰ ਜਿਹੜਾ ਹੈ ਵਲਨਰੇਬਲ ਕਰ ਦਿਓ, ਟਾਰਚਰ ਕਰੋ। For how long will the state continue to reprimand and rebuke voices as that of Professor Gilani to manifest its own ultra-nationalist agenda? ਬਹੁਤ ਮੈਂ ਸਮਝਦਾ ਵੀ ਇਹਨੇ ਸ਼ੁਭਦਾ ਚੌਧਰੀ ਨੇ ਬੜੇ ਚੰਗੇ ਢੰਗ ਨਾਲ ਜਿਹੜਾ ਇਹ ਇਸ ਕਿਸਮ ਦੇ ਲੋਕ ਅਲਟੀਮੇਟਲੀ ਨੇਸ਼ਨ ਦੇ ਸੇਵੀਅਰ ਹੁੰਦੇ ਨੇ ਜੀ, ਜਿਨ੍ਹਾਂ ਨੂੰ ਅੱਜ ਇਹ ਦੇਸ਼ ਧਰੋਹੀ ਕਹਿ ਰਹੇ ਨੇ। ਇੱਕ ਹਿੰਦੂ ਬੀਬੀ ਹੈ ਲੇਕਿਨ ਇਹਨੂੰ ਇਹ ਨਜ਼ਰ ਆ ਰਿਹਾ ਵੀ ਇਹ ਜਿਹੜਾ ਅਲਟਰਾ ਨੈਸ਼ਨਲਿਜ਼ਮ ਹੈ ਆਰਐਸਐਸ ਦਾ, ਇਹ ਕੰਟਰੀ ਨੂੰ ਡਿਸਟਰੋਏ ਕਰੇਗਾ। ਔਰ ਇਹ ਬਹਾਦਰ ਆਵਾਜ਼ਾਂ ਨੇ, ਉੱਥੇ ਬੈਠ ਕੇ ਇਸ ਕਿਸਮ ਦੀਆਂ ਗੱਲਾਂ ਕਰਨੀਆਂ ਇਹ ਸੌਖਾ ਕੰਮ ਨਹੀਂ ਹੈ। ਸੋ ਅਸੀਂ ਪ੍ਰੋਫੈਸਰ ਗਿਲਾਨੀ ਦੀ ਅਰੈਸਟ ਔਰ ਜਿਸ ਕਿਸਮ ਦੀ ਬਿਲਕੁਲ ਚੁੱਪੀ ਮੀਡੀਆ ਨੇ ਔਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੂਜੇ, ਕਿਉਂਕਿ ਸਭ ਡਿਸਟੈਂਸ ਕਰ ਰਹੇ ਨੇ। ਈਵਨ ਕਨਈਆ ਕੁਮਾਰ ਇੱਕ ਫਿਕਰੇ 'ਚ 2 ਵਾਰੀ ਕਹਿੰਦਾ ਅਫਜ਼ਲ ਗੁਰੂ ਨਾਲ ਮੇਰਾ ਸੰਬੰਧ ਨਹੀਂ ਹੈ, ਹਾਲਾਂਕਿ ਇਹ ਕੋਈ ਕਹਿਣਾ ਜ਼ਰੂਰੀ ਨਹੀਂ ਹੈ। ਜੇ ਉਹਦਾ ਜੁਡੀਸ਼ੀਅਲ ਮਰਡਰ ਕੀਤਾ ਹੈ ਔਰ ਲੋਕ ਕਹਿੰਦੇ ਨੇ ਕਿ ਭਾਈ ਉਹਦਾ ਟ੍ਰਾਇਲ ਫੇਅਰ ਨਹੀਂ ਸੀ, ਗਿਲਾਨੀ ਨੇ ਵੀ ਇਹੀ ਕਿਹਾ ਕਿ ਅਫਜ਼ਲ ਗੁਰੂ ਦਾ ਜੁਡੀਸ਼ੀਅਲ ਮਰਡਰ ਫੈਬਰੀਕੇਟਡ ਐਵੀਡੈਂਸ, ਉਹ ਦੇਸ਼ ਧਰੋਹ ਬਣਾ ਦਿੱਤਾ। ਸੋ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਆਵਾਜ਼ ਨੂੰ ਕੁਚਲਿਆ ਜਾ ਰਿਹਾ। ਪਰ ਚਲੋ, ਜਿਵੇਂ ਅਮਰੀਕਾ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ, US ਸਰਫ ਨੂੰ ਵੀ ਵੀਜ਼ਾ ਨਹੀਂ ਦਿੱਤਾ ਹੈ, ਕਾਂਗਰਸਮੈਨਾਂ ਸੈਨੇਟਰਾਂ ਨੇ ਚਿੱਠੀ ਲਿਖੀ। ਸੋ ਕੁੱਲ ਮਿਲਾ ਕੇ ਇਹਨਾਂ ਦਾ ਇਸ JNU ਮੁੱਦੇ ਨੇ ਇਹਨਾਂ ਨੂੰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਕਾਫੀ ਐਕਸਪੋਜ਼ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਹਿਮ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਨੇ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ